ਦੇ ਨਾਲ ਤੁਹਾਡਾ ਦੋਸਤ, ਤੁਹਾਡਾ ਹੋਸਟ ਹਾਜ਼ਰ। ਅੱਜ ਤੁਹਾਡੇ ਵਾਸਤੇ ਘਿਣ ਕੇ ਆਇਆ ਨੀਲੀਆਂ ਸਿੱਲਾਂ ਪਿੱਛੋਂ ਦੀ 22ਵੀਂ ਦਰੀ। ਇੱਕ ਕੁਝ ਦਿਨ ਦੀ ਵਿੱਤ ਪਿੱਛੋਂ 15 ਦਿਨ ਦੇ ਬਾਅਦ ਮੇਡੀ तो नीलिया सिल्ला पिछों दी 22ਵੀਂ दरी सुने ने। राहत पटोली हबीब फुलाही को मिलन कीते अंदरून शहर दे महल्ले पटोलियां, जितां ढेर लोग पट अखीजे रेशम दी रंगाई, बुणतकारी ते गाहणे दियां डोरियां पावण दा काम करेंदे हन। विचों आंदी है वो शहर दियां सौड़ियां गलियां विचों लंघदी, चाड़ियां चढ़दी ते लाहियां लांदी, लोकें दी भीड़ विचों टपदी, हर 5वें-6वें ॾींहुं उकूं एक कल्ही जाह ते मिलण सांगे पुजदी है। उहदा प्यू जुम्मन मुल्तानी अपने वेले दा सुञापू पटोलिया हा, जेड़ा रेशम दी बुणतकारी ते नाल नाल ओ रेशम दा वपार भी करेंदा हा। अजकल भी उहदा कुंबा प्यू जुम्मन मुल्तानी, मां सुभाग मई, निकड़ी भेण फमणी ते निकड़ा भिरा राधू रेशम दी बुणत दे निक्के मोटे कम नाल गंढियल हन। ਉਹ ਆਪਣੇ ਆਪ ਵੀ ਆਪਣੇ ई ਕਦੀਮੀ ਹੁਨਰ ਦੀ ਜਾਣੂ ਹੈ ਤੇ ਘਰ ਵਾਲਿਆਂ ਦਾ ਹੱਥ ਵੰਡੇਂਦੀ ਹੈ। ਇਹ ਉਂਦੇ ਅਤੇ ਹਬੀਬ ਫੁਲਾਹੀ ਦੇ ਸਾਂਗੇ ਦਾ ਸੁਣਪ ਹਾ, ਜੋ ਉਹ ਗੁਜ਼ਰੇਲ ਮਾਂ ਪੱਤਰਕੇਰ ਹੋਵੇ ਹਾ, ਜੋ ਉਹ ਗੁਜ਼ਰੇਲ 15-16 ਸਾਲਾਂ ਤੋਂ ਇੱਕ ਦੂਜੇ ਦੇ ਮੇਲ ਵਿੱਚ ਪਏ ਆਉਂਦੇ ਹਨ। ਜੇ ਠਾੜ ਹੋਵੇ ਹਾ ਜਾਂ ਪੋਹ ਮਾਹ, ਪੱਤਰਕੇਰ ਹੋਵੇ ਹਾ ਜਾਂ ਚੇਤਰ ਬਹਾਰ, ਤਿੱਖੀਆਂ ਧੁੱਪਾਂ ਹੋਵਨ ਹਾ ਜਾਂ ਬਾਰਿਸ਼ਾਂ, ਉਹ ਰਲ ਪਾਉਂਦੇ ਹਨ। ਸ਼ਹਿਰ ਵਿੱਚ ਜਲੂਸ ਹੋਵੇ ਹਾ ਜਾਂ ਨਾਕਾਬੰਦੀ, ਸਿਆਸੀ ਜਲਸਾ ਹੋਵੇ ਹਾ ਜਾਂ ਮਜ਼ਹਬੀ ਇਕੱਠ, ਉਹ ਮਿਲਣ ਦੀ ਰਾਹ ਕੱਢ ਗਿੰਦੇ ਹਨ। ਰਾਹਤ ਪਟੋਲੀ ਅਤੇ ਹਬੀਬ ਫੁਲਾਹੀ ਦੋਹੇ ਮੁਲਤਾਨ ਦੇ ਜਾਏ ਹਨ ਤੇ ਉਹਨਾਂ ਦੀ ਹਯਾਤੀ ਪਿੱਛੋਂ ਸਦੀਆਂ ਦੇ ਕਤਲਾਮ ਖੜੇ ਹਨ। ਇਹ ਕਤਲਾਮ ਤਨ ਦਾ ਵਿਛੋੜਾ ਹੁੰਦੇ ਨੇ ਤੇ ਕੁੱਠਲ ਸ਼ਹਿਰਾਂ ਵਿੱਚ ਤਨ ਦੇ ਮਿਲਾਪ ਦੀ ਸਿੱਕ ਵੱਧ ਵੇਂਦੀ ਹੈ। ਆਪਣੀ ਭੋਏ ਜ਼ਬਾਨ, ਵਣਜ ਵਿਹਾਰ ਤੇ ਆਦਰ ਦੀ ਖੁੰਝ ਪਿੱਛੋਂ ਲੋਕਾਂ ਕੋਲ ਆਪਣਾ ਇੱਕ ਤਨ ਬਚ ਵੇਂਦਾ ਹੈ ਤੇ ਉਹ ਵੱਲ ਵੱਲ ਮਿਲਾਪ ਕੀਤੇ ਟੁਰਦੇ। ਅਖੀਜੇ ਕੁੱਠੇ ਹੋਏ ਸ਼ਹਿਰਾਂ ਦੇ ਫੱਟ ਉਹਨਾਂ ਦਿਆਂ ਆਪਣਿਆਂ ਤਰੇਮਤੀ ਤੇ ਮਰਦਾਂ ਦੀ ਸਾਂਝ ਬਾਝੋਂ ਨਹੀਂ ਭਰਿੰਦੇ। ਹਬੀਬ ਫੁਲਾਹੀ ਆਪਣੀ ਦੋਸਤ ਤਰੇਮਤ ਕੋ ਦਸਾਇਆ ਹਾ, ਜੋ ਅੱਜ ਕੱਲ੍ਹ ਇੱਕ ਬੰਦਾ ਉਹਦੀ ਤਾੜ ਵਿੱਚ ਰਹਿ ਵੇਂਦੇ ਤੇ ਸ਼ਹਿਰ ਵਿੱਚ ਉਹਦੇ ਪਿੱਛੋਂ ਟੁਰਦੇ। ਉਹ ਇਹ ਵੀ ਦਸਾਇਆ ਹਾ ਜੋ ਉਹ ਬੰਦਾ ਉਹਨਾਂ ਦੀ ਇਹ ਸੋਗੀ ਜਾਹ ਤੇ ਪੁੱਜ ਚੁੱਕੇ, ਪਰ ਰਾਹਤ ਪਟੋਲੀ ਅੰਦਰੂਨ ਸ਼ਹਿਰ ਵਿੱਚੋਂ ਟੁਰਦੀ ਉਹ ਕੋ ਮਿਲਣ ਕੀਤੇ ਆਂਦੀ ਰਹਿ ਗਈ। ਇਹ ਮਿਲਾਪ ਨੂੰ ਰਿਆਸਤ ਨਾ ਸਮਝ ਸਕਦੀ ਹੈ। ਇਹ ਬੇਵਿਸਾਹੀ ਦੇ ਡੀਹਾਂ ਵਿੱਚ ਉਹ ਰਿਆਸਤ ਦੀ ਬੂਥੀ ਤੇ ਉਹਦਾ ਠਿਕਾਣਾ ਦੇਖਣ ਚਾਹੁੰਦਾ ਹਾ। ਉਹਦੀ ਸਿੱਖ ਹੈ ਜੋ ਕਈ ਬੰਦੇ ਮੱਛੀ ਜਾਂ ਪੱਖੀ ਵਾਂਗੂ ਉਹ ਰਿਆਸਤ ਦੀ ਵੀ ਇੱਕ ਨਿਸ਼ਾਬਰ ਬੂਥੀ ਦੇਖੇ, ਪਰ ਰਿਆਸਤ ਇਹੋ ਜਿਹੀ ਕहीं ਵੀ ਬੂਥੀ ਵਿੱਚ ਕਹਿ ਨਾ ਹੈ। ਉਹ ਰਿਆਸਤ ਦੀ ਗੋਲ ਵਿੱਚ ਇੱਕ ਫੌਜੀ ਕਮਾਂਡਰ ਦੀ ਕੋਠੀ ਤੇ ਪੁੱਜਾ ਤੇ ਉਹਦੇ ਪਿੱਛੋਂ ਇੱਕ ਮੁਖਬਰ ਲੱਗ ਗਿਆ। ਰਾਹਤ ਪਟੋਲੀ ਹਬੀਬ ਫੁਲਾਹੀ ਦੀਆਂ ਲਿਖੀਆਂ ਅਣਲਿਖੀਆਂ ਕਹਾਣੀਆਂ ਦਾ ਜਾਣੂ ਹੈ। ਉਹ ਕੋ ਪਤਾ ਹਾ ਜੋ ਇਹ ਲਿਖਾਰੀ ਇਹ ਕਦੀਮੀ ਸ਼ਹਿਰ ਕੋ ਉਹਦੇ ਕੁੰਝ ਵਟਾਵਣ ਵਿੱਚ ਤਕੜਾ ਕਰਨ ਚਾਹੁੰਦੇ। ਉਹ ਕੋ ਖਬਰ ਹੈ ਜੋ ਇਹ ਕਹਾਣੀਕਾਰ ਇਹ ਸ਼ਹਿਰ ਕੋ ਹਜ਼ਾਰਾਂ ਸਾਲ ਪੁਰਾਣਾ ਭੂਤ ਪ੍ਰੀਤ ਨਹੀਂ, ਇੱਕ ਘੇਰੇ ਵਾਤ ਆਇਆ ਹੋਇਆ ਮਾਣੂ ਜਾਣਦੇ ਤੇ ਇਹਦੀ ਖੁੱਲ ਮੰਗਦੇ।
ਉਹ ਦੋਹੇ ਮੁਲਤਾਨ ਦੇ ਕਤਲਾਮਾਂ ਵਿੱਚ ਆਪਣੇ ਵਰਕਿਆਂ ਦੇ ਵਿੰਨ੍ਹੇ ਹੋਏ ਲਿੰਗੇ ਨੂੰ ਬਲਦਾ ਗੋਲਣ ਅਤੇ ਗੰਢਣ ਕੀਤੇ ਮਿਲਦੇ ਹਨ। ਧਾੜਲ ਸਮਝਦਾ ਹਾਂ ਜੋ ਕਤਲਾਮ ਪਿੱਛੋਂ ਸ਼ਾਹਰ ਦਾ ਬਦਨ ਪੁਰਜ਼ੇ ਪੁਰਜ਼ੇ ਥੀ ਗਏ, ਪਰ ਪ੍ਰੇਮੀ ਆਪਣੇ ਮਿਲਾਪ ਵਿੱਚ ਇਹ ਤਨ ਨੂੰ ਵਲਦਾ ਗੰਢ ਗਿੰਦੇ ਹਨ। ਉਹ ਹਰ ਮੇਲ ਵਿੱਚ ਕਹੀਂ ਨਾ ਕਹੀਂ ਨਵੀਂ ਗਾਲ ਤੇ ਪੁੱਜਦੇ ਹਨ। ਉਹਨਾਂ ਦੇ ਮਿਲਾਪ ਵਿੱਚੋਂ ਇਹ ਸ਼ਾਹਰ ਬਹੁਤ ਸਾਰੇ ਮੇਲ ਵਿੱਚ ਕਹੀਂ ਨਾ ਕਹੀਂ ਮੇਲ ਵਿੱਚ ਨਵੀਂ ਗਾਲ ਤੇ ਪੁੱਜਦੇ ਹਨ। ਉਹਨਾਂ ਦੇ ਮਿਲਾਪ ਵਿੱਚੋਂ ਇਹ ਸ਼ਾਹਰ ਦੇ ਬਹੁਤ ਸਾਰੇ ਰੁਕੇ ਹੋਏ ਕੰਮ ਟੁਰ ਪਾਉਂਦੇ ਹਨ। ਉਹ ਸ਼ਾਹਰ ਦੇ ਮੁਨਾਰੇ ਉੱਤੇ ਖੰਨੀ ਹੋਈ ਚੌਤਾਕੜੀ ਘੜੀ ਨੂੰ ਚਾਬੀ ਦਿੰਦੇ ਹਨ। ਉਹ ਲੱਠਿਆਂ ਨੂੰ ਦਾਣਾ ਪੈਂਦੇ ਅਤੇ ਪਾਣੀ ਦੇ ਦੌਰੇ ਭਰ ਕੇ ਰੱਖੇਂਦੇ ਹਨ। ਉਹ ਸ਼ਾਹਰ ਦੇ ਵਿੰਨ੍ਹੇ ਹੋਏ ਤੋਤਿਆਂ ਨੂੰ ਉਹਨਾਂ ਦੇ ਸਾਵੇ ਖੰਭੇ ਅਤੇ ਰੱਤਿਆਂ ਚੁੰਝਾਂ ਵਿੱਚੋਂ ਵਲਦਾ ਗੁਲੇਂਦੇ ਹਨ। ਉਹ ਸ਼ਾਹਰ ਵਿੱਚ ਪਿੱਪਲਾਂ ਦੇ ਪੱਤਰੇ ਨੂੰ ਪਹਿਲੇ ਤੋਂ ਵੱਧ ਮੁਲਾਇਮ ਕਰ ਦਿੰਦੇ ਹਨ। ਉਹ ਦੋ ਜਣੇ ਆਪਣੀ ਮਰਜ਼ੀ ਨਾਲ ਮਿਲਦੇ ਤੇ ਮਿਲਾਪ ਵਿੱਚ ਵੀ ਦੋ ਜਣੇ ਰਹਿੰਦੇ ਹਨ। ਉਹ ਆਪਣੇ ਆਪਣੇ ਪਿੰਡਿਆਂ ਦੀ ਤੜ ਵਿੱਚੋਂ ਮੁਲਤਾਨ ਦੀ ਅਦਵੈਤਾ ਤੇ ਵਹਦਤੁਲ ਵਜੂਦ ਨਾਲ ਵਲ ਵਲ ਭਿੜਦੇ ਹਨ ਤੇ ਉਹਨਾਂ ਦੀ ਖੁਸ਼ੀ ਕਹੀਂ ਏਕਤਾ ਵਿੱਚੋਂ ਨਹੀਂ, ਦੂਈ ਵਿੱਚੋਂ ਫੁੱਟਦੀ ਹੈ। ਬਦਨ ਦਾ ਮਿਲਾਪ ਮਫਤੂਹਾ ਸ਼ਾਹਰਾਂ ਦੀ ਸਭ ਤੋਂ ਵੱਡੀ ਲੋੜ ਹੈ। ਇੱਕ ਦਿਨ ਉਹ ਵਿਛੋੜੇ ਦੀ ਮਾਰ ਤੇ ਆ ਗਏ। ਪੁਲਿਸ ਦਾ ਇੱਕ ਜੱਥਾ ਉਹਨਾਂ ਨੂੰ ਥਾਣੇ ਘਿਨ ਗਿਆ। ਕਈ ਸਿਪਾਹੀ को न पता हा जो वो ई शहर दा लिखतकार है। पूरे थाने को खबर न है जो ए त्रेमित ई शहर दी एक सुरतबंद धी है। थानेदार न जानदा हा जो इन्हां ई शहर दे बखिया को तरोपे ई शहर दे तसव्वुफ विचों कहीं ना कहीं को न दस है जो दू जड़ियां को उन्हां दे मिलाप विचों खुंजा गए। ਉਹ ਮੁਜ਼ੱਫਰ ਬੁਖਾਰੀ ਇਕੱਠੇ ਮੁਲਤਾਨ ਦੇ ਥਾਣੇ ਪੁਰਾਣੀ ਕੁਤਵਾਲੀ ਪੁੱਜਾ ਤਾਂ ਪਤਾ ਲੱਗਿਆ ਜੋ ਲਿਖਾਰੀ ਤੇ ਉਹਦੀ ਦੋਸਤ ਤ੍ਰੇਮਿਤ ਮਰਦਾਨਾ ਅਤੇ ਜ਼ਨਾਨਾ ਹਵਾਲਾਤ ਵਿੱਚ ਹਨ। ਉਹ ਦੋਹੇ ਅਜੋਕੇ ਮੁਲਤਾਨ ਵਿੱਚ ਜ਼ਨਾਨੇ ਤੇ ਮਰਦਾਨੇ ਖਾਨਿਆਂ ਤੋਂ ਬਾਹਰ ਨਿਕਲ ਕੇ ਮਿਲਿਆ ਹਨ, ਪਰ ਅੱਜ ਵਤ ਉਹਨਾਂ ਖਾਨਿਆਂ ਵਿੱਚ ਲੋਹੇ ਦੀ ਸਲਾਖਾਂ ਪਿੱਛੋਂ ਹਵਾਲਾਤ ਦੀ ਦਰਿਆ ਤੇ ਬੈਠੇ ਹਨ। ਹਬੀਬ ਫੁਲਾਹੀ को देख के ਹੱਥ ਹਿਲਾਇਆ ਤਾਂ ਉਹ ਆਪਣੀ ਥਾਰ ਤੋਂ ਉੱਠੀ ਕੇ ਲੋਹੇ ਦੀਆਂ ਸਲਾਖਾਂ ਤੇ ਆ ਕੇ ਬੋਲਿਆ, ਰਿਆਸਤ ਹਵਾਲਾਤ ਤਾਂ ਬਣਾਈ ਹੈ ਪਰ ਲੋਕਾਂ ਦੇ ਮੁਤਰਨ ਦੀ ਚਾਹ ਨਹੀਂ ਰੱਖੀ। ਉਹ ਜ਼ਨਾਨਾ ਹਵਾਲਾਤ ਵਿੱਚ ਰਾਹਤ ਪਟੋਲੀ ਕੋ ਡਿਠਾ। ਉਹ ਪੂਰੀ ਧੱਜ ਅਤੇ ਸ਼ੋਭਾ ਵਾਲੀ ਤ੍ਰੇਮਤ ਹੈ। ਥਾਣੇ ਪੁੱਜਦਾ ਹੀ ਉਹਨਾਂ ਦਾ ਦਫਾ 371 ਅਲਿਫ 371 ਬੇ ਤੇ 376 ਤਾਜ਼ੀਰਾਤ ਪਾਕਿਸਤਾਨ ਦੇ ਤਹਿਤ FIR ਦੇ ਕੇ ਚਾਲਾਨ ਕਰ ਦਿੱਤਾ ਗਿਆ ਹੈ। ਉਹਨਾਂ ਕੋ ਮੈਡੀਕਲ ਚੈੱਕਅਪ ਕੀਤੇ ਸਰਕਾਰੀ ਹਸਪਤਾਲ ਪੱਠਿਆ ਗਿਆ। ਅੰਦਰੂਨ ਮੁਲਤਾਨ ਸ਼ਹਿਰ ਦੀ ਇੱਕ ਤ੍ਰੇਮਿਤ ਰਾਹਤ ਪਟੋਲੀ ਦਾ ਜਿਹੜੀ ਰੀਤ ਮੈਡੀਕਲ ਚੈੱਕਅਪ ਕਰਾਇਆ ਹੈ ਉਹ ਆਪਣੀ ਜਾਹ ਤੇ ਇੱਕ ਕਤਲਾਮ ਹੈ। ਇੱਕ ਸ਼ਹਿਰ ਅਖੀਜੇ ਵਲਦਾ ਘੇਰੇ ਬਾਤ ਆ ਗਿਆ ਹਾਂ। ਇੱਕ ਸ਼ਹਿਰ ਦੇ ਬੂਹਿਆਂ ਤੇ ਅਲੰਗਾਂ ਉੱਤੇ ਤੋਪਾਂ ਦੇ ਗੋਲੇ ਪੈ ਵੱਜਦੇ ਹਨ। ਸ਼ਹਿਰ ਦੀ ਕਾਠ ਮਾੜਿਆਂ ਤੇ ਰੋਗਨ ਗੁਦਾਮੇ ਨੂੰ ਭਾ ਲੱਗ ਗਈ ਹੈ। ਯਾਵਤ ਇਹ ਕਬੂਲਾ ਸ਼ਹਿਰ ਹਾਂ ਜਿੱਥਾਂ ਹੀਰ ਕਚਾਹਰੀ ਚੜ ਗਈ ਹੈ ਤੇ ਇੱਕ ਕਾਜ਼ੀ ਦੀ ਕਾਵੜ ਨਾ ਪਈ ਚਲੀਂਦੀ ਹੈ। ਯਾਵਤ ਇਹ ਵਾਕੀ ਹਰਮ ਤੇ ਪਾਕ ਦਰਵਾਜ਼ੇ ਦਿਆਂ ਮੁਲਤਾਨ ਹਾਂ ਜਿੱਥਾਂ ਅੱਜ ਇੱਕ ਤ੍ਰੇਮਿਤ ਦੀ ਪੜਤਾਲ ਹੈ ਜੋ ਉਹ ਮਿਲਾਪ ਦੀ ਕਿਹੜੀ ਕਿਹੜੀ ਥਾਰ ਤੋਂ ਲੱਗੀ ਹੈ। ਇੱਕ ਤ੍ਰੇਮਿਤ ਦੀ ਜਾਂਚ ਹੈ ਜੋ ਉਹ ਪਹਿਲੀ ਵਾਰੀ ਮਿਲਾਪ ਕੀਤੇ ਜਾਂ ਉਹ ਮਿਲਾਪ ਦੀ ਹੇਲਕ ਹੈ। ਇਹ ਮੈਡੀਕਲ ਰਿਪੋਰਟ ਥਾਣੇ ਵਿੱਚ ਜਮ੍ਹਾਂ ਥੀਵਣੀ ਹੈ। इहा मेडिकल रिपोर्ट वकील चामणी है। इहा मेडिकल रिपोर्ट जज सामू पेश की थीवणी है। इहा मेडिकल रिपोर्ट उतरेमित दे घर ताईं पुजणी है। भावें कबूले विच हीर को बैंत मारे गए हैं, भावें
जंग विच हीर को ज़हर दिती गई है, पर हिक अजोकी तरेमित किते इन्हां दफात दे तहत तिब्बी मुआयने दी सज़ा बहु ढेर है। अगू तिब्बी मुआयने सहती लेडी डॉक्टर दी रिपोर्ट तैयार है। एक तरेमित दी मैडिकल रिपोर्ट है या रियासत दी अपनी हिस्ट्री शीट। इन रिपोर्ट विच हिक त्रेमित मिलाप दी हिलक है या रियासत खुद बदजमानी ते बदफेली दी हिलांदरी। इन रिपोर्ट विच हिक त्रेमित दे कपड़े लत्थे हन या रियासत खुद नंगी थई है। AFIR हिक मुहब्बती जोड़े ते नहीं, खुद रियासत ते बनदी है। त्रीजे ॾींहुं हबीब फुलाही ते राहत पटोली को जुडिशल रिमांड ते डिस्ट्रिक्ट जेल भिजवा दिता गया। अगले ॾींहुं इतवार हा हबीब फुलाही ते राहत पटोली जेल विच रह गए। सोमवार को इरफान हैदर एडवोकेट ते मुजफ्फर बुखारी दे आहट सहती इलाका मजिस्ट्रेट दी अदालत विचों उन्हां ॾोहें दी जमानत थी गई। जी दोस्तों, यही नीलियां सिलां पिछों दी 22वीं दर्री जिहड़ी मैं तुहां नाल सांझी कीती है। 23वीं दर्री गिन के वल हाजिर थी सां। अपने दोस्त अपने होस्ट गदनफर अब्बास को अज इजाज़त दो। रब सोने दे हवाले।